ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਵਾਲੇਕੁਮ। 5 ਅਪ੍ਰੈਲ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 127। ਹੁਣ ਚੱਲਦੇ ਅੱਜ ਦੀਆਂ ਜ਼ਰਾ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਤੇ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਗਰੀਬ ਆਦਮੀ ਉਹਦੀ ਤੇ ਗੱਲ ਰੋਜ਼ ਕਰੀਦੀ ਹੈ। ਅੱਜ ਜ਼ਰਾ ਅਸ਼ਰਾਫੀਆ ਦੀ ਗੱਲ ਕਰੀਏ, ਅਮੀਰਾਂ ਦੀ ਕਰੀਏ ਕਿ ਉਹਨਾਂ ਨੂੰ ਕੀ ਲੱਭਣ ਡਿਆ। ਜਿਹੜੇ ਮਾੜੇ ਨੇ ਉਹਨਾਂ ਨੂੰ ਤੇ ਕੱਲ ਪੂਰੀ ਤਰ੍ਹਾਂ ਤੁਹਾਡੇ ਸਾਹਮਣੇ ਰੱਖੀ ਸੀ ਗੱਲ ਵੀ ਉਹਨਾਂ ਨਾਲ ਕੀ ਸਲੂਕ ਹੋਣ ਡਿਆ, ਤੇਲ ਕਿਵੇਂ ਲੱਭਣ ਡਿਆ। ਬਲਕਿ ਮਿੱਟੀ ਦਾ ਤੇਲ ਇੰਨਾ ਕੁ ਮਹਿੰਗਾ ਕਰ ਛੱਡਿਆ ਵੀ ਉਹ ਮਿੱਟੀ ਦਾ ਤੇਲ ਨਹੀਂ ਲੱਗਦਾ, ਬਲਕਿ ਇਹ ਲੱਗਦਾ ਵੀ ਹਾਈ ਓਕਟੇਨ ਹੈ ਸ਼ਾਇਦ। ਹੁਣ ਤਗੜਿਆਂ ਨਾਲ ਕੀ ਹੋ ਰਿਹਾ ਉਹ ਜ਼ਰਾ ਸੁਣੋ। ਗੁਜ਼ਸ਼ਤਾ ਜਿਹੜੇ ਪਿਛਲੇ 2 ਸਾਲ ਲੰਘੇ ਨੇ ਉਹਨਾਂ ਦੇ ਵਿੱਚ ਵਫਾਕੀ ਹਕੂਮਤ ਨੇ, ਸਿਰਫ ਵਫਾਕੀ ਹਕੂਮਤ ਦੀ ਗੱਲ ਹੋਣ ਡਈ ਹੈ, ਇਹ ਸੂਬਾਈ ਹਕੂਮਤਾਂ ਦੀ ਗੱਲ ਨਹੀਂ ਹੋਣ ਡਈ ਤੇ ਤਗੜਿਆਂ ਦੀ ਗੱਲ ਹੋਣ ਡਈ ਜਿਹੜੀ ਕਰਨ ਲੱਗੇ, ਮਾੜਿਆਂ ਦੀ ਨਹੀਂ। ਇਹ ਜਨਾਬ 49 40 ਤੇ 9 49 ਮਤਲਬ 49 ਖਰਬ ਟ੍ਰਿਲੀਅਨ 49 ਟ੍ਰਿਲੀਅਨ 49 ਖਰਬ ਜਿਹੜੇ ਨੇ 49 ਟ੍ਰਿਲੀਅਨ ਔਰ 75 ਅਰਬ। ਇਹ ਹੁਣ ਮੈਨੂੰ ਨਹੀਂ ਪਤਾ ਇਹਦੇ 'ਚ ਕਿੰਨੇ ਕੁ ਹਜ਼ਾਰ ਅਰਬ ਨੇ ਅਤੇ ਕਿੰਨੇ ਕੁ ਹਜ਼ਾਰ ਕਰੋੜ ਨੇ ਇਹਦੇ ਵਿੱਚ, ਇਹ ਮੈਨੂੰ ਕੋਈ ਪਤਾ ਨਹੀਂ। ਮਤਲਬ ਇਹ ਹੁਣ ਲੰਮਾ ਹੀ ਕੰਮ ਹੈ, ਇਹ ਕੈਲਕੂਲੇਟਰ ਤੁਹਾਡੇ ਥੱਕ ਜਾਣਗੇ। ਇਹ ਹੁਣ ਤੁਸੀਂ ਆਪ ਹਿਸਾਬ ਲਾਓ, ਐਡੀ ਲੰਬਾ ਮੇਰਾ ਹਿਸਾਬ ਕਿਤਾਬ ਕੋਈ ਨਹੀਂ ਹੈਗਾ, ਨਾ ਮੈਨੂੰ ਐਡੇ ਲੰਮੇ ਚੌੜੇ ਮਤਲਬ ਮਾਮਲਿਆਂ ਦਾ ਪਤਾ ਜਿਹੜਾ ਕਿ 49 ਖਰਬ ਅਤੇ 75 ਅਰਬ ਕਰੋੜਾਂ ਦੀ ਗੱਲ ਇੱਥੇ ਨਹੀਂ ਹੈਗੀ। ਇਹ ਟੈਕਸ ਦੀਆਂ ਜਿਹੜੇ ਇਸਤਸਨਾ ਮਤਲਬ ਟੈਕਸ ਛੱਡੇ ਨੇ ਤਗੜਿਆਂ ਨੂੰ, ਇਹਦੇ ਵਿੱਚ ਬੜੀਆਂ ਵੱਡੀਆਂ ਇਹ ਜਿਹੜੇ ਬੜੇ ਵੱਡੇ ਜਿਹੜੇ ਨਾ ਕੋਈ ਤੁਸੀਂ ਕਹੋ ਕਿ ਹਾਊਸਿੰਗ ਸੁਸਾਇਟੀਜ਼ ਵੀ ਨੇ, ਇਹਦੇ ਵਿੱਚ ਚੌਧਰੀ ਨਿਜ਼ਾਮਦੀਨ ਦੀਆਂ ਵੀ ਨੇ, ਦੂਜੀਆਂ ਵੀ ਨੇ, ਇਹ ਉਹਨਾਂ ਨੂੰ ਟੈਕਸ ਛੱਡੇ ਨੇ। ਹੁਣ ਗੱਲ ਕਰਨ ਡਏ ਨਾ ਵੀ ਤੇਲ ਦੇ ਲੀਟਰ 'ਤੇ ਤੁਹਾਡੇ ਕੋਲੋਂ 211 ਰੁਪਈਏ ਟੈਕਸ ਲੈ ਰਹੇ ਸਨ, ਅਤੇ ਇੱਧਰ ਜਿਹੜੇ ਤਗੜੇ ਨੇ ਉਹਨਾਂ ਨੂੰ ਟੈਕਸ ਛੱਡ ਰਹੇ ਨੇ। ਔਰ ਰਕਮ ਕਿੰਨੀ ਹੈ ਉਹ ਤੁਹਾਡੇ ਕੈਲਕੂਲੇਟਰ ਦੇ ਹਿਸਾਬ ਤੋਂ ਵੀ ਬਾਹਰ ਹੈ, ਜਿਹੜੀ ਪਿਛਲੇ 2 ਸਾਲਾਂ 'ਚ ਇਹਨਾਂ ਛੱਡੀ ਹੈ। 2023 2024 ਔਰ 2022 2023 ਦੇ ਵਿੱਚ ਇਹ ਕੰਮ ਬਹੁਤ ਘੱਟ ਸੀ। 10 ਖਰਬ ਤੇ 22 ਅਰਬ ਉਸ ਵੇਲੇ 10 ਖਰਬ ਸੀ, 10 ਖਰਬ ਤੇ 22 ਅਰਬ, ਤੇ ਹੁਣ ਕਿੰਨੀ ਪਹੁੰਚ ਗਈ ਜੇ, ਉਹ 5 ਗੁਣਾ ਉਸ ਤੋਂ ਬਹੁਤਾ ਕਰ ਦਿੱਤਾ ਕੰਮ। ਅੱਛਾ ਜੀ, ਹੁਣ ਇਹਦੇ ਵਿੱਚ ਸੇਲ ਟੈਕਸ ਵੀ ਛੱਡਿਆ, ਇਹਦੇ ਵਿੱਚ ਖਾਦ ਤੁਹਾਨੂੰ ਪਤਾ ਹੈ ਫੌਜੀ ਫਰਟੀਲਾਈਜ਼ਰ ਤੇ ਇੱਧਰ ਉੱਧਰ ਕਈ ਇਹਦੇ ਵਿੱਚ ਮਾਮਲਾਤ ਨੇ, DHA ਤੇ ਪਤਾ ਨਹੀਂ ਕਿੱਥੇ ਟੈਕਸ ਦੀ ਜਿਹੜੀ ਇਸਤਸਨਾ ਜਿਹੜੀ ਹੈ ਨਾ ਉਹ ਗਈ ਹੋਈ ਹੈ। ਇਹ ਹੈ ਤਗੜਿਆਂ ਦਾ ਪਾਕਿਸਤਾਨ, ਜਿਨ੍ਹਾਂ ਵਾਸਤੇ ਅਸਲ ਦੇ ਵਿੱਚ ਪਾਕਿਸਤਾਨ ਹੈ। ਜਿਹੜੇ ਮਾੜੇ ਨੇ ਉਹਨਾਂ ਨੂੰ ਪਾਇਆ ਲੰਮਿਆਂ। ਤੁਹਾਨੂੰ ਪਤਾ ਹੈ ਜੇ ਉਹ ਦਿਲ ਦਾ ਇਲਾਜ ਕਰਵਾਉਣ ਜਾਂਦੇ ਨੇ ਤਾਂ ਉੱਥੇ ਹਸਪਤਾਲ ਦੀ ਮਸ਼ੀਨ ਨਹੀਂ ਚੱਲਣ ਡਈ, ਜੇ ਮਸ਼ੀਨ ਚੱਲਦੀ ਹੈ ਤਾਂ ਉੱਥੇ ਹੋਰ ਕੁਛ ਹੈ ਨਹੀਂ ਲੱਭਦੀ, ਜੇ ਲੱਭਦੀ ਹੈ ਤਾਂ ਡਾਕਟਰਾਂ ਨੇ ਹੜਤਾਲ ਕੀਤੀ ਹੈ। ਮੇਰਾ ਮਤਲਬ ਹੈ ਕਿ ਜਿਹੜਾ ਉਹ ਸਵਾਰੀ ਲੱਭੇ ਨਾ ਲੱਭੇ ਸਪੀਡ 190, ਇਹ ਤਗੜਿਆਂ ਵਾਸਤੇ, ਮਾੜੇ ਵਾਸਤੇ ਤੇ ਜਿਹੜਾ ਉਹ ਖੋਤਾ ਰੇੜੀ ਦੀ ਸਪੀਡ 'ਤੇ ਵੀ ਜਿਹੜੀ ਹੈ ਉਹ ਜ਼ਿੰਦਗੀ ਨਹੀਂ ਚੱਲਣ ਡਈ। ਇਹ ਹੁਣ ਜਿਹੜੇ ਤੁਹਾਡੇ ਸਾਹਮਣੇ ਫਿਗਰ ਰੱਖੇ ਨੇ, ਇਹ ਰਾਣਾ ਗੁਲਾਮ ਕਾਦਰ ਸਾਹਿਬ ਨੇ ਰਿਪੋਰਟ ਜੀਓ ਨਿਊਜ਼ ਲਈ ਫਾਈਲ ਕੀਤੀ ਹੈ, ਜਿਹੜੀ ਅਸੀਂ ਤੁਹਾਡੇ ਸਾਹਮਣੇ ਰੱਖੀ ਹੈ। ਇਹ ਮੇਰੀ ਤੇ ਸਮਝ ਤੋਂ ਬਾਹਰ ਹੈ ਵੀ ਇੰਨਾ ਕੁ ਪੈਸਾ ਤਗੜਿਆਂ ਨੂੰ ਇਹ ਟੈਕਸ ਦੇ ਵਿੱਚ ਛੂਟ ਦੇ ਰਹੇ ਨੇ। ਹੁਣ ਤੁਸੀਂ ਆਖੋਗੇ ਵੀ ਗਿੱਲ ਸਾਹਿਬ ਤੁਹਾਨੂੰ ਐਡੀ ਕਿਹੜੀ ਤਕਲੀਫ ਹੈ, ਤੁਹਾਡੀ ਜੇਬ 'ਚੋਂ ਟੈਕਸ ਦੀ ਇਹ ਛੂਟ ਦੇ ਰਹੇ ਨੇ? ਨਹੀਂ ਜਨਾਬ, ਇਹ ਮੇਰੇ ਇਕੱਲੇ ਦੀ ਨਹੀਂ ਬਲਕਿ ਤੁਹਾਡੇ ਸਾਰਿਆਂ ਦੀ ਜੇਬ 'ਚੋਂ ਦੇ ਰਹੇ ਨੇ। ਇਹ ਜਿਹੜੀ ਸਰਕਾਰ ਹੁੰਦੀ ਹੈ ਨਾ, ਮੈਂ ਤੁਹਾਨੂੰ ਰੋਜ਼ ਦੱਸਦਾ, ਆਏ ਦਿਨ ਦੱਸਦਾ। ਅਕਸਰ ਲੋਕ ਸਮਝਦੇ ਸਰਕਾਰੀ ਪੈਸਾ ਪਿੰਡਾਂ 'ਚ ਹੁੰਦੇ ਸਾਂ, ਸਰਕਾਰੀ ਬੈਂਚ ਪਿਆ ਉਹਦੀ ਕੋਈ ਕਿਸੇ ਨੂੰ ਹਿਫਾਜ਼ਤ ਨਹੀਂ ਹੈ। ਸਰਕਾਰੀ ਪੈਸਾ ਹੈ ਕਿਹੜਾ ਸਾਡਾ ਆਪਣਾ, ਸੜਕ ਬਣੀ ਹੈ ਸਰਕਾਰੀ ਪੈਸਾ ਹੈ। ਕਿਤੇ ਹਕੂਮਤ ਕਿਸੇ ਜਗ੍ਹਾ 'ਤੇ ਕੋਈ ਪੈਸਾ ਦੇਣ ਡਈ ਹੈ, ਕੋਈ ਸ਼ੈ ਕਿਸੇ ਤਰੀਕੇ ਨਾਲ ਦੇਣ ਡਈ ਹੈ, ਕੋਈ ਮੇਰਾ ਮਤਲਬ ਜ਼ਿਮੀਂਦਾਰ ਨੂੰ ਕੋਈ 5 10 50 ਕੋਈ ਸ਼ੈ ਲੱਭਦੀ ਹੈ, ਉਹ ਜੀ ਸਰਕਾਰੀ ਪੈਸਾ ਲੈ ਲਓ। ਇਹ ਸਰਕਾਰੀ ਨਹੀਂ ਹੁੰਦਾ, ਤੁਹਾਡਾ ਪੈਸਾ ਜਿਹੜਾ ਤੁਸੀਂ ਟੈਕਸ ਦੀ ਮਦ 'ਚ ਦਿੰਦੇ ਹੋ। ਸਰਕਾਰ ਦੇ ਕੋਲ ਤਾਂ ਕੋਈ ਪੈਸਾ ਨਹੀਂ ਹੁੰਦਾ। ਕਦੇ ਕੋਈ ਹੁਕਮਰਾਨ ਜਿਹੜਾ ਵਜ਼ੀਰ ਆਜ਼ਮ ਬਣਦਾ ਹੈ ਜਾਂ ਕੋਈ ਚੀਫ ਮਿਨਿਸਟਰ ਬਣਦਾ ਹੈ ਜਾਂ ਕੋਈ ਜਿਹੜਾ ਤੁਹਾਡਾ ਵਜ਼ੀਰ ਖਜ਼ਾਨਾ ਬਣਦਾ ਹੈ, ਇਹ ਤੁਹਾਨੂੰ ਲੱਗਦਾ ਵੀ ਜੇਬਾਂ 'ਚ ਪੈਸੇ ਪਾ ਕੇ ਲਿਆਉਂਦੇ ਨੇ। ਜਦੋਂ ਸਾਡੀ ਹਕੂਮਤ ਸੀ ਅਸੀਂ ਜੇਬਾਂ 'ਚ ਪੈਸੇ ਪਾ ਕੇ ਲਿਆਏ ਸਾਂ ਘਰੋਂ? ਨਹੀਂ, ਖਾਲੀ ਜੇਬਾਂ 'ਚ ਹੀ ਆਉਂਦੇ ਨੇ ਲੋਕੀ ਹਕੂਮਤ 'ਚ। ਇਹ ਤੁਹਾਡੇ ਪੈਸੇ ਉੱਥੇ ਪਏ ਨੇ, ਉਹ ਤੁਹਾਡੇ ਪੈਸੇ ਕਿੱਥੋਂ ਆਉਂਦੇ ਨੇ? ਇਹ ਜਿਹੜਾ ਟੈਕਸ ਦੇ ਉੱਤੇ ਆਪਣਾ ਪੈਟਰੋਲ ਦੇ ਉੱਤੇ ਤੁਸੀਂ ਜਿਹੜਾ 211 ਰੁਪਈਏ ਲੀਟਰ ਦੇ ਦਿੰਦੇ ਹੋ, ਮਾਚਿਸ ਦੀ ਡੱਬੀ 'ਤੇ ਦਿੰਦੇ ਹੋ, ਦੁੱਧ ਦੀ ਪਾਈਆ ਦੀ ਡੱਬੀ ਲਓ ਜਾਂ ਸੇਰ ਦੀ ਲਓ ਜਾਂ ਜਿੰਨਾ ਵੀ ਦੁੱਧ ਲਓ ਉੱਤੇ ਦਿੰਦੇ ਹੋ, ਦਵਾਈ ਦੇ ਉੱਤੇ ਦਿੰਦੇ ਹੋ। ਇਹ ਜਿਹੜਾ ਟੈਕਸ ਦਿੰਦੇ ਹੋ ਇਹ ਸਰਕਾਰ ਕੋਲ ਜਾਂਦਾ ਹੈ ਅਤੇ ਤੁਹਾਡਾ ਪੈਸਾ ਜਿਹੜਾ ਸਰਕਾਰ ਨੇ ਖਰਚ ਕਰਨਾ ਹੁੰਦਾ ਹੈ। ਤੁਸੀਂ ਸਮਝਦੇ ਸਰਕਾਰੀ ਮਾਲ ਪਤਾ ਨਹੀਂ ਕਿਤੇ ਉੱਤੋਂ ਆਉਣ ਡਿਆ, ਉੱਤੋਂ ਨਹੀਂ ਆਉਣ ਡਿਆ। ਕੋਈ ਭੂਆ ਨਹੀਂ ਤੁਹਾਡੀ ਉੱਤੇ, ਫੁੱਫੀ ਕੋਈ ਨਹੀਂ ਬੈਠੀ ਜਿਹੜੀ ਦਿੰਦੀ ਹੈ। ਜਾਂ ਕਰਜ਼ੇ ਲੈਂਦੇ ਹੋ ਦੂਜੇ ਮੁਲਕਾਂ ਕੋਲੋਂ, ਜਾਂ ਐਕਸਪੋਰਟ ਕਰਦੇ ਹੋ,
ਤੇ ਜਾਂ ਫਿਰ ਜ਼ਾਹਿਰ ਹੈ ਬਾਹਰ ਜਿਹੜੇ ਤੁਹਾਡੇ ਬੰਦੇ ਗਏ ਨੇ ਉਹ ਕਮਾ ਕੇ ਘੱਲਦੇ ਨੇ। ਮੈਨੂੰ ਪਤਾ ਹੈ ਤੁਹਾਨੂੰ ਗੱਲਾਂ ਬੁਰੀਆਂ ਲੱਗਦੀਆਂ ਕਿਉਂਕਿ ਮੈਂ ਰਿਪੀਟ ਕਰਦਾ, ਪਰ ਤੁਹਾਨੂੰ ਇਸ ਗੱਲ ਦੀ ਸਮਝ ਨਹੀਂ। ਤੁਸੀਂ ਸਮਝਦੇ ਸਰਕਾਰੀ ਪੈਸਾ, ਇਹ ਟੈਕਸ ਸਾਰਾ ਜਿਹੜਾ ਛੱਡਿਆ ਜਾ ਰਿਹਾ, ਇਹ ਤੁਹਾਡੀਆਂ ਹੱਡੀਆਂ 'ਚੋਂ ਪੂਰਾ ਕਰਨਾ ਹੋਣਾ। ਇਹ ਤਗੜਿਆਂ ਨੂੰ, ਜਿਹੜੇ ਸਾਹੂਕਾਰ ਨੇ, ਉਹਨਾਂ ਨੂੰ ਇਹ ਟੈਕਸ ਛੱਡ ਦਿੱਤਾ ਤੇ ਤੁਹਾਡੀਆਂ ਹੱਡੀਆਂ ਦੇ ਵਿੱਚੋਂ ਇਹ ਕੱਢਣਾ ਹੈ। ਅੱਗੇ ਸੁਣੋ ਜੀ, ਜਿਹੜੀ ਹਕੂਮਤ ਨੇ ਪੈਟਰੋਲੀਅਮ ਡਿਵੈਲਪਮੈਂਟ ਲੈਵੀ ਹੈ, ਇਹ ਜਿਹੜੀ ਪੈਟਰੋਲੀਅਮ ਡਿਵੈਲਪਮੈਂਟ ਲੈਵੀ ਹੈ, ਪੰਜਾਬੀ 'ਚ ਲੇਵੀ ਵੀ ਆਖ ਦਿੰਦੇ ਅਸੀਂ। ਇਹ ਜਿਹੜੀ ਲੇਵੀ ਹੈ, ਇਹ ਆਵਾਮ ਦੀਆਂ ਜੇਬਾਂ ਦੇ ਵਿੱਚੋਂ ਇਸ ਸਾਲ ਬੜੀ ਮਹਾਰਤ ਨਾਲ 371 ਬਿਲੀਅਨ ਰੁਪੀਜ਼, 371 ਅਰਬ ਰੁਪਈਆ। ਬਾਜੀ ਮਰੀਮ ਦਾ ਜਹਾਜ਼ ਕਿੰਨੇ ਦਾ ਆਇਆ? 13 ਅਰਬ ਦਾ। 13 ਅਰਬ 'ਚ ਕਿੰਨੇ ਕਰੋੜ ਹੁੰਦੇ ਨੇ? 1300 ਕਰੋੜ। ਕਿੰਨੇ? 1300 ਕਰੋੜ 13 ਅਰਬ 'ਚ ਹੁੰਦੇ ਨੇ। ਹੁਣ ਮੈਂ ਕਿੰਨੀ ਗੱਲ ਕਰਨ ਡਿਆ? 371 ਅਰਬ ਦੀ। ਜ਼ਰਬਾਂ ਦੇ ਲਓ ਕਿੰਨੇ ਕਿ ਇਹਦੇ ਵਿੱਚ ਜਿਹੜੇ ਨੇ ਉਹ ਅਰਬ ਹੋਣੇ ਨੇ। ਅਗਰ 100 ਅਰਬ ਹੋ ਗਿਆ ਤਾਂ ਉਹਦੇ ਵਿੱਚ ਆਪੇ ਹੀ ਹਿਸਾਬ ਲਾ ਲਓ ਵੀ ਕਿੰਨੇ ਹਜ਼ਾਰ ਕਰੋੜ ਉੱਥੇ ਆ ਗਏ। ਤੇ ਹੁਣ ਇਹ 300 ਤੇ 71 ਅਰਬ ਨੇ, ਤੇ ਇਹ ਕਿੰਨੇ ਹਜ਼ਾਰ ਕਰੋੜ ਜਿਹੜਾ ਉਹ ਤੁਹਾਡੀਆਂ ਜੇਬਾਂ 'ਚੋਂ ਇਹਨਾਂ ਨੇ ਲੈਵੀ ਦੀ ਮੱਦ 'ਚ ਕੱਢਿਆ। ਔਰ ਲੈਵੀ ਕਿੰਨੀ ਸੀ? 60 ਤੋਂ 80 ਰੁਪਈਏ ਦੇ ਦਰਮਿਆਨ ਇਹ ਕੱਢਦੇ ਰਹੇ ਨੇ ਪੈਸੇ। ਹੁਣ ਇਹਨਾਂ ਕਿੰਨੀ ਕੀਤੀ? 160। ਇਹ 60 ਤੋਂ 180 ਦੇ ਦਰਮਿਆਨ 371 ਕੱਢੇ ਨੇ। ਹੁਣ ਕਿੰਨੀ ਕੀਤੀ? 160। ਹੁਣ ਤੁਹਾਨੂੰ ਟੈਂਪਰੇਰੀ ਉੱਤੇ ਥੋੜ੍ਹਾ ਜਿਹਾ ਰਿਲੀਫ ਦਿੱਤਾ ਥੋੜ੍ਹੀ ਦੇਰ ਵਾਸਤੇ, ਫਿਰ ਵਾਪਸ 160 ਤੇ ਇਹ ਲੈ ਜਾਣਗੇ ਜੋ ਇਹਨਾਂ ਨੇ ਐਲਾਨ ਕੀਤੇ ਨੇ। ਪਿਛਲੇ ਸਾਲ ਜਿਹੜਾ ਪਿਛਲਾ ਸਾਲ ਸਾਡੀ ਹਕੂਮਤ ਦੀ ਗੱਲ ਨਹੀਂ ਹੋਣ ਡਈ, ਇਹ ਸਿਰਫ ਇਹਨਾਂ ਦਾ ਪਿਛਲਾ ਸਾਲ ਜਿਹੜਾ 110 ਅਰਬ ਸੀ ਉਦੋਂ। ਕਿੰਨਾ? 110 ਅਰਬ। ਤੇ ਹੁਣ ਕਿੰਨਾ? 371। ਇਹ ਇੱਕ ਸਾਲ 'ਚ ਇਹਨਾਂ ਤੁਹਾਡੇ ਕੋਲੋਂ ਪੈਟਰੋਲ ਦੇ ਉੱਤੇ ਸਿਰਫ 3 ਗੁਣਾ ਟੈਕਸ ਲੈ ਲਿਆ। ਇਹ ਗੱਲ ਸਮਝ ਆਉਂਦੀ ਜੇ ਕਿ ਨਹੀਂ? ਇਹ ਇੱਕ ਸਾਲ ਦੇ ਵਿੱਚ ਤੁਸੀਂ ਅਗਰ 110 ਕੱਢਦੇ ਹੋ ਉਹਦੇ ਵਿੱਚੋਂ, ਤੇ ਇਹ ਰਹਿ ਗਿਆ ਜਨਾਬੇ ਵਾਲਾ 261 ਅਰਬ। 200 ਅਗਰ ਬਾਜੀ ਦਾ ਜਹਾਜ਼ ਜ਼ਰਾ ਸਸਤਾ ਕਰਕੇ 10 ਅਰਬ ਦਾ ਵੀ ਲਾਵੋ ਨਾ, ਤੇ ਬਾਜੀ ਨੇ ਕਿੰਨੇ ਜਹਾਜ਼ ਇਹਦੇ ਵਿੱਚੋਂ ਕੱਢ ਲਏ ਉਹ ਤੁਸੀਂ ਆਪੇ ਹਿਸਾਬ ਲਾ ਲਓ। ਮੇਰਾ ਖਿਆਲ ਕੋਈ 26 ਜਹਾਜ਼ ਕੱਢ ਲਏ ਇਹਦੇ ਵਿੱਚੋਂ। ਇਹ ਐਕਸਟਰਾ ਟੈਕਸ ਜਿਹੜਾ ਤੁਹਾਡੇ ਕੋਲ ਲਿਆ ਹੈ, ਪੂਰਾ ਟੈਕਸ ਹੀ ਨਹੀਂ। ਪਿਛਲੇ ਸਾਲ ਦੇ ਵਿੱਚ 110 ਸੀ, ਇਹ ਇਸ ਵਾਰੀ 260 ਅਰਬ ਜਿਹੜਾ ਉਹ ਤੁਹਾਡੇ ਕੋਲੋਂ ਐਕਸਟਰਾ ਲੈਵੀ ਦੇ ਵਿੱਚ ਲਿਆ ਹੈ। ਇਹ ਜੇ ਤਗੜੇ ਤੁਹਾਨੂੰ ਟੀਕਾ ਲਾਉਂਦੇ, ਇਹ ਜੇ ਤਰੀਕਾ ਵਾਰਦਾਤ। ਤਗੜਿਆਂ ਨੂੰ ਦਿਓ ਸਬਸਿਡੀ, ਤੇ ਇਹ ਛੁੱਟ ਜਿਹੜੀ ਟੈਕਸ ਦੇ ਵਿੱਚੋਂ ਉਹ ਮੈਂ ਤੁਹਾਨੂੰ ਦੱਸੀ ਕਿੰਨੀ ਬਣੀ ਹੈ? 49 ਖਰਬ, ਤੇ ਉਹਦੇ ਨਾਲ ਉਤਲੇ ਪਾਸੇ 75 ਅਰਬ ਰੁਪਈਏ। ਅੱਛਾ ਜੀ, ਅੱਗੇ ਚਲੋ। ਇਹ ਦੋਵੇਂ ਤਾਂ ਮੈਨੂੰ ਪਤਾ ਤੁਸੀਂ ਬੋਰ ਹੋ ਗਏ ਹੋਗੇ। ਅਗਲੀ ਗੱਲ ਸੁਣ ਲਓ। ਜੁਗਨੂ ਮੋਹਸਨ ਸਾਹਿਬਾ ਨੇ, ਇਹ ਨਜਮ ਸੇਠੀ ਸਾਹਿਬ ਜਿਹੜੇ ਨੇ, ਜੁਗਨੂ ਮੋਹਸਨ ਸਾਹਿਬਾ ਨਜਮ ਸੇਠੀ ਸਾਹਿਬ ਦੀ ਜ਼ੌਜਾ ਨੇ, ਉਹਨਾਂ ਦੀ ਘਰ ਵਾਲੀ ਨੇ। ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀ ਜਿਹਦੇ 'ਚ ਉਹਨਾਂ ਆਖਿਆ ਵੀ IMF ਦੇ ਕੋਲੋਂ ਜਿਹੜਾ ਮੰਗ ਪਿੰਨ ਕੇ ਇਹਨਾਂ ਨੇ ਪੈਸੇ ਲਿਆਂਦੇ ਨੇ ਨਾ, IMF ਦੇ ਕੋਲੋਂ ਮੰਗ ਪਿੰਨ ਕੇ, ਉਹ ਇਹਨਾਂ ਨੇ 1-1 ਅਰਬ ਰੁਪਈਆ MNAs ਨੂੰ ਵੰਡ ਦਿੱਤਾ ਹੈ ਤਾਂ ਕਿ ਉਹ ਲੁੱਡੀਆਂ ਪਾਉਣ। ਉਹ ਕੋਈ ਮੇਰਾ, ਇਹ ਜਦੋਂ ਸਾਡੀ ਹਕੂਮਤ ਸੁੱਟੀ ਸੀ ਉਸ ਤੋਂ ਬਾਅਦ ਦਾ ਕੰਮ ਸੀ, ਜ਼ਮੀਰ ਜੋ ਖਰੀਦਣੇ ਸੀ। ਪਾਕਿਸਤਾਨ 'ਚ ਅਮੂਮੀ ਤੌਰ 'ਤੇ 20% ਰੇਟ ਚੱਲਦਾ। 20%। ਮਤਲਬ ਅਗਰ ਤੁਸੀਂ 1 ਅਰਬ ਦਿੱਤਾ ਤਾਂ 20 ਕਰੋੜ ਜਿਹੜਾ ਸਿੱਧਾ ਹੀ MNA ਜਾਂ MPA ਦੀ ਜੇਬ 'ਚ। ਇਹ ਕੋਈ 100 'ਚੋਂ ਟਾਵਾਂ ਹੈ, ਇੱਕ ਅੱਧਾ ਬੰਦਾ ਦੋ ਜਿਹੜੇ ਨਹੀਂ ਲੈਂਦੇ, ਬਾਕੀ ਇਹ ਮੰਗਣੇ ਨਹੀਂ ਪੈਂਦੇ। ਇਹ ਜਿਹੜਾ 20% ਇਹਨਾਂ ਨੇ ਮੰਗਣਾ ਨਹੀਂ ਪੈਂਦਾ, ਇਹ ਅਗਲੇ ਘਰ ਆ ਕੇ ਦੇ ਕੇ ਜਾਂਦੇ ਨੇ। ਇਹਦੀ ਕੋਈ ਸੌਦਾ ਸੁਦਾ ਨਹੀਂ ਕਰਨਾ ਪੈਂਦਾ। ਇਹ ਲੱਗਾ ਹੋਇਆ, ਮੇਰਾ ਮਤਲਬ ਹੈ, ਜਿਵੇਂ ਮੈਂ ਮਿਸਾਲ ਦਿੰਦਾ, ਹੈ ਤੇ ਗੱਲ ਭੈੜੀ, ਲੇਕਿਨ ਸਿਰਫ ਮੈਂ ਤੁਹਾਨੂੰ ਦੱਸਣ ਲਈ, ਸਮਝਣ ਵਾਸਤੇ। ਇਹ ਜਦੋਂ ਬੱਚੇ ਦਾ ਵਿਆਹ ਕਰਦੇ ਹੋ ਤਾਂ ਸਾਰੇ ਬੱਚੀ ਨੂੰ ਕੋਈ ਨਾ ਕੋਈ ਜੇਜ਼ ਦਿੰਦੇ ਨੇ। ਦੇਣਾ ਨਹੀਂ ਚਾਹੀਦਾ ਮੇਰੇ ਖਿਆਲ ਨਾਲ, ਇਹ ਮਾੜਾ ਹੀ ਕੰਮ ਹੈ। ਇੱਕ ਐਸੀ ਭੈੜਾ ਰਸਮ ਚੱਲੀ ਆ ਰਹੀ ਜਿਹਦੇ ਨਾਲ ਗਰੀਬ ਆਦਮੀ ਬੱਚੀਆਂ ਦੀ ਸ਼ਾਦੀ ਨਹੀਂ ਕਰ ਸਕਦੇ। ਮੁੰਡੇ ਇਹਦੇ 'ਤੇ ਕੰਮ ਕਰ ਸਕਦੇ ਨੇ। ਮੁੰਡਿਆਂ ਨੂੰ ਚਾਹੀਦਾ ਹੈ ਕਿ ਉਹ ਆਪੇ ਕਹਿ ਦਿਆ ਕਰਨ ਪਹਿਲਾਂ ਵੀ ਅਸੀਂ ਨਹੀਂ ਲੈਣਾ ਦਾਜ, ਜੇਜ਼ ਨਹੀਂ ਲੈਣਾ। ਆਪਣੀਆਂ ਭੈਣਾਂ ਨੂੰ ਦੇਣ ਲੱਗਿਆਂ ਬੜੀ ਤਕਲੀਫ ਹੁੰਦੀ, ਜਦੋਂ ਦੂਸਰੇ ਦੀ ਭੈਣ ਵਿਆਹ ਕੇ ਲਾਉਂਦੇ ਨੇ ਉਦੋਂ ਆਉਂਦੇ ਨੇ ਵੀ ਲੁੱਟ ਲਈਏ ਸਭ ਕੁਝ ਹੀ। ਅਤੇ ਇਹ ਤਾਂ ਤੁਹਾਨੂੰ ਆਪ ਸੋਚਣਾ ਪੈਣਾ ਸਾਰਿਆਂ ਨੂੰ, ਔਰ ਇਹਦੇ ਤੋਂ ਇਨਕਾਰ ਕਰਨਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ। ਲੇਕਿਨ ਅੱਗੇ ਚੱਲਨੇ, ਜਿਵੇਂ ਰਿਵਾਜ ਹੈ ਨਾ ਵੀ ਸਾਰੇ ਹੀ ਦਿੰਦੇ ਨੇ, ਇਹ ਮੈਂ ਤੁਹਾਨੂੰ ਸਮਝਾਉਣ ਲਈ, ਅਫਕੋਰਸ ਇਹ 2 ਐਗਜ਼ਾਮਪਲਸ ਇੱਕ ਦੂਜੇ ਨਾਲ ਕੰਪੇਰੇਬਲ ਨਹੀਂ, ਲੇਕਿਨ ਫਿਰ ਵੀ ਸਮਝਾਉਣ ਵਾਸਤੇ। ਜਿਵੇਂ ਜਹੇਜ਼ ਉੱਥੇ ਤਕਰੀਬਨ ਹਰ ਮਾਂ ਪਿਓ ਹੀ ਆਪਣੇ ਬੱਚੀ ਨੂੰ ਜਿਹੜਾ ਉਹ ਜੋ ਵੀ ਉਹਦਾ ਦਿਲ ਕਰਦਾ ਕੁਝ ਨਾ ਕੁਝ ਦਿੰਦਾ ਹੀ। ਇਵੇਂ ਹੀ ਜਦੋਂ ਤੁਹਾਨੂੰ ਇਹ ਫੰਡ ਲੱਭਦਾ ਨਾ, ਅਤੇ ਉਹ ਘਰ ਆ ਜਾਂਦੇ ਨੇ ਕੁੰਡੀ ਖੜਕਾ ਕੇ। ਮਤਲਬ ਉਹ ਜਿਹੜਾ ਕੁੰਡੀ ਨਾ ਖੜਕਾ, ਉਹ ਕੁੰਡੀ ਖੜਕਾ ਕੇ ਆ ਜਾਂਦੇ ਨੇ। ਮਤਲਬ ਕਿ ਉਹ ਕੁੰਡੀ ਖੜਕਾਉਣ ਤੋਂ ਬਗੈਰ ਹੀ ਆ ਕਹਿੰਦੇ ਨੇ ਵੀ ਸਰ ਇਹ ਜਨਾਬ ਦੇ ਨੇ। ਉਹ ਤੁਹਾਡੇ ਸੈਕਟਰੀ ਸੁਕਟਰੀ ਨੂੰ ਤੁਹਾਨੂੰ ਤਾਂ ਨਹੀਂ ਦੇਣੇ ਹੁੰਦੇ।
ਤੁਹਾਡੇ ਸੈਕਟਰੀ ਸੁਕਟਰੀ ਨੂੰ, ਉਹ 20% ਜਿਹੜਾ ਨਾ ਉਹ ਤੇ ਸਿੱਧਾ ਸਿਸਟਮ ਹੈ। ਇਸੇ ਲਈ ਤੁਸੀਂ ਵੇਖਦੇ ਹੋਵੋਗੇ ਵੀ MP MN ਜਿਹੜੇ ਉਹ ਮਰੀ ਜਾਂਦੇ ਨੇ ਵੀ ਯਾਰ ਇਹ ਡਿਵੈਲਪਮੈਂਟ ਮੈਂ ਜ਼ਰੂਰ ਕਰਾਉਣੀ, ਹੋਰ ਕੋਈ ਕੰਮ ਹੋਵੇ ਨਾ ਹੋਵੇ, ਨਾਲੀ, ਸੋਲੰਗ, ਸੜਕ, ਸਮਝਦੇ ਹੋ ਨਾ, ਮੁਸਾਫਰਖਾਨਾ, ਹਸਪਤਾਲ, ਸਕੂਲ, ਇਹੋ ਜਿਹੀਆਂ ਸ਼ਾਵਾਂ ਜ਼ਰੂਰ ਬਣਵਾਉਣੀਆਂ ਨੇ। ਇਹ ਮੈਨੂੰ ਇਸ ਤੋਂ ਪਤਾ ਹੈ ਵੀ ਇੱਕ ਵਾਰੀ ਮੈਂ ਕੋਈ ਫੰਡ ਲੈ ਬੈਠਾ ਵਜ਼ੀਰ ਆਜ਼ਮ ਸਾਹਿਬ ਕੋਲੋਂ, ਉਹ ਜਿਹੜਾ ਮੇਰਾ ਇਲਾਕਾ ਸੀ ਉੱਥੇ ਕੋਈ ਥੋੜ੍ਹੇ ਜਿਹੇ ਕੰਮ ਸ਼ਮ ਜਿਹੜੇ ਵੀ ਕਰ, ਅਤੇ ਉਹ ਕੁੰਡੀ ਅਗਲਿਆਂ ਮੇਰੇ ਕੋਲ ਖੜਕਾਤੀ ਆ ਕੇ ਵੀ ਦੱਸੋ ਜੀ ਤੁਹਾਡਾ ਇਹਦੇ 'ਚ ਕੀ ਲੈਣ ਦੇਣ। ਮੈਂ ਕਿਹਾ ਵੀ ਭਲੇ ਕੋ ਬਾਦਸ਼ਾਹ ਨਿਕਲੇ ਹੋ ਤੁਸੀਂ ਬੰਦੇ ਬਈ। ਲੇਕਿਨ ਚਲੋ ਖੈਰ, ਮੁਖਤਸਰ ਗੱਲ ਇਹ ਹੈ ਕਿ ਇਹ ਜੁਗਨੂ ਮੋਹਸਨ ਸਾਹਿਬਾਂ ਨੇ ਇਹਨਾਂ ਨੇ ਤੇ ਇਸ ਪੂਰੇ ਗੰਦ ਤੋਂ ਕੱਪੜਾ ਹੀ ਚੁੱਕ ਦਿੱਤਾ। ਉਹਨਾਂ ਆਖਿਆ ਵੀ 1 ਅਰਬ ਰੁਪਈਆ ਵੰਡਿਆ ਗਿਆ ਸੀ ਜ਼ਮੀਰ ਖਰੀਦਣ ਵਾਸਤੇ। ਅੱਗੇ ਚੱਲਨੇ ਜੀ, ਕਾਮਰਾਨ ਮੁਰਤਜ਼ਾ ਸਾਹਿਬ ਨੇ ਨਵਾਂ ਕੱਟਾ ਖੋਲ੍ਹ ਦਿੱਤਾ। ਉਹਨਾਂ ਕਿਹਾ ਜਿਹੜੇ ਜੱਜ ਨੇ, ਗੱਲ ਤੇ ਉਹਨਾਂ ਬੜੀ ਠੀਕ ਕੀਤੀ ਹੈ, ਇਹ ਵਕੀਲ ਨੇ ਬੜੇ ਭਾਰੇ ਔਰ ਬਲੂਚਿਸਤਾਨ ਦੇ ਰਹਿਣ ਵਾਲੇ ਨੇ, ਇਹਨਾਂ ਨੇ ਕਿਹਾ ਕਿ ਇੱਕ ਇਹੋ ਜਿਹਾ ਕਾਨੂੰਨ ਹੈ ਵੀ ਜੱਜ ਜਿਹੜਾ ਰਿਟਾਇਰ ਹੋ ਜਾਏ ਉਹਨੂੰ ਜਿੰਨੀ ਤਨਖਾਹ ਆਪਣੀ ਨੌਕਰੀ 'ਤੇ ਲੱਭਦੀ ਹੈ ਫੁੱਲ, ਉਨੀ ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਲੱਭਦੀ, ਘੱਟ ਨਹੀਂ ਲੱਭਦੀ। ਫਿਰ ਤੇਲ ਵੀ ਲੱਭਦਾ ਪੂਰਾ ਹੀ ਜੱਜ ਸਾਹਿਬ ਨੂੰ, ਪਤਾ ਨਹੀਂ ਜੱਜ ਸਾਹਿਬ ਤੇਲ 'ਤੇ ਹੀ ਚੱਲਦੇ ਨੇ, ਮਤਲਬ ਗਵਰਨਮੈਂਟ ਦੇ ਦਿਨਾਂ 'ਚ, ਆਪਣੀ ਨੌਕਰੀ ਦੇ ਦਿਨਾਂ 'ਚ ਚਲੋ ਉਹਨਾਂ ਅਦਾਲਤ ਆਉਣਾ ਜਾਣਾ, ਉਹ ਰਿਟਾਇਰਮੈਂਟ 'ਤੇ ਵੀ ਉਹਨਾਂ ਨੂੰ ਤੇਲ ਪੂਰਾ ਲੱਭਦਾ ਸਾਰੀ ਉਮਰ। ਉਹ ਕਹਿੰਦੇ ਨੇ ਕਿ ਇੱਕ ਜੱਜ ਸਾਹਿਬ ਜਿਸ ਵੇਲੇ ਬਜ਼ੁਰਗ ਹੋ ਗਏ ਸਨ, ਆਪਣਾ ਰਿਟਾਇਰਮੈਂਟ ਹੋ ਗਈ ਸੀ, ਬਹੁਤ ਬਜ਼ੁਰਗ ਹੋ ਗਏ ਸਨ, ਵਫਾਤ ਪਾਉਣ ਦੇ ਕਰੀਬ ਸਨ, ਅਤੇ ਕਿਸੇ ਨੇ ਜਵਾਨ ਕੁੜੀ ਦੀ ਉਹਨਾਂ ਨਾਲ ਵਿਆਹ ਕਰ ਦਿੱਤਾ। ਕਿਉਂਕਿ ਕਾਨੂੰਨ ਇਹ ਹੈ ਵੀ ਜਦੋਂ ਤੱਕ ਬੇਵਾ ਵੀ ਜ਼ਿੰਦਾ ਰਹੇਗੀ ਉਹਨੂੰ ਵੀ ਉਹ ਪੂਰੀ ਤਨਖਾਹ ਲੱਭੇਗੀ, ਅਤੇ ਨਾਲ ਉਹ ਪੂਰਾ ਜਿਹੜਾ ਹਿਸਾਬ ਕਿਤਾਬ ਉਹ ਸਰਕਾਰ ਦਾ ਉਹਨੂੰ ਵੀ ਲੱਭੇਗਾ, ਗੱਡੀ ਛੱਡੀ ਸਾਰਾ ਸਿਸਟਮ। ਜੱਜ ਸਾਹਿਬ ਦੀ ਜਿਹੜੀ ਬੇਵਾ ਹੋਣਗੇ, ਹੁਣ ਕੁੜੀ ਜਵਾਨ ਸੀ, ਜੱਜ ਸਾਹਿਬ ਚਲੇ ਗਏ, ਲਓ ਜੀ ਇਹ ਤਾਂ ਮੁਸੀਬਤ ਪੈ ਗਈ ਹਕੂਮਤ ਨੂੰ। ਜਿਸ ਵੇਲੇ ਉਹ ਜੱਜ ਸਾਹਿਬ ਫੌਤ ਹੋ ਗਏ, ਉਹ ਬੇਵਾ ਜਵਾਨ ਸੀ, ਉਹਨੂੰ ਸਾਰੀ ਉਮਰ ਅੱਗੋਂ ਜਿਹੜੀ ਹੁਣ ਤਨਖਾਹ ਲੱਭਣੀ ਹੈ। ਇਹ ਕਾਮਰਾਨ ਮੁਰਤਜ਼ਾ ਸਾਹਿਬ ਨੇ ਇੱਕ ਨਵਾਂ ਜਿਹੜਾ ਮੈਂ ਆਨਾ ਵੀ ਇਹ ਘੜੇ ਤੋਂ ਕੌਲਾ ਚੁੱਕ ਦਿੱਤਾ ਹੈ। ਹੁਣ ਇੱਥੇ ਕਿਹੜੀ ਮਤਲਬ ਇੱਥੇ ਕਿਹੜੀ ਤੁਸੀਂ ਹੁਣ ਅਗਰ ਇਹ ਸ਼ਰੀ ਕੰਮ ਹੈ ਜੀ, ਉਹ ਕਹਿਣਗੇ ਕਿ ਵਿਆਹ ਕੀਤਾ ਹੈ ਅਸੀਂ, ਉਮਰ ਦਾ ਅਗਰ ਫਰਕ ਵੀ ਹੈ ਤਾਂ ਕੀ ਇਹਦੇ ਵਿੱਚ ਨਾ ਕਾਨੂੰਨ ਡੱਕਦਾ ਨਾ ਸ਼ਰਨ ਕੋਈ ਡੱਕਿਆ ਜਾ ਸਕਦਾ ਇਹਦੇ ਉੱਤੇ। ਇਹ ਕੰਮ ਵੇਖੋ ਉਹਨਾਂ ਨੇ ਕੈਸਾ ਪਾਇਆ। ਇੱਕ ਵਾਰ ਮੈਂ ਕਿਹਾ ਉਹਨਾਂ ਨੇ ਜਿਹੜਾ ਮੰਜੀ ਪੀੜੀ ਠੋਕ ਕੇ ਰੱਖ ਦਿੱਤੀ ਉਹਨਾਂ ਨੇ ਆਵਾਮ ਦੀ, ਇਹਦੇ ਵਿੱਚ ਵੀ ਉਹ ਜਿਹੜੇ ਪੈਸੇ ਜੱਜ ਸਾਹਿਬ ਨੂੰ ਲੱਭਣੇ ਨੇ। ਅੱਛਾ ਜੀ, ਅੱਗੇ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਸ਼ਹਿਬਾਜ਼ ਸ਼ਰੀਫ ਸਾਹਿਬ ਬੈਰੂਨੇ ਮੁਲਕ ਗਏ, ਅਤੇ ਉਹ ਹੁਣ ਦੌਰੇ ਪਤਾ ਨਹੀਂ ਕਿੰਨੇ ਕਰ ਛੱਡੇ ਨੇ, ਲੋਕੀ ਗਿਣਨੋਂ ਛੱਡ ਗਏ ਨੇ, ਉਹ ਪਤਾ ਨਹੀਂ ਸੈਂਕੜਾ 100 ਦੌਰਾ ਕਰ ਦਿੱਤਾ, ਪਤਾ ਨਹੀਂ ਕਿੰਨਾ ਕਰ ਦਿੱਤਾ। ਲੇਕਿਨ ਜਿਹੜੀ ਫੋਰਨ ਇਨਵੈਸਟਮੈਂਟ ਹੈ ਨਾ, ਸਰਮਾਇਆਕਾਰੀ, ਉਹਦਾ ਸਾਨੂੰ ਪਤਾ ਹੈ ਵੀ ਉਹਦੇ 40% ਕਮੀ ਆ ਗਈ ਹੈ। ਕੀ ਆ ਗਿਆ? 40% ਉਹਦੇ 'ਚ ਕਮੀ ਆ ਗਈ। ਫੋਰਨ ਸਰਮਾਇਆਕਾਰੀ ਨਹੀਂ ਆ ਰਹੀ, ਬਸ ਆਉਣੀਆਂ ਜਾਣੀਆਂ ਨੇ। ਉਹ ਇੱਕ ਗਾਲੜ ਸੀ ਨਾ, ਗਾਲੜ ਕਿਹਨੂੰ ਕਹਿੰਦੇ ਨੇ? ਗਲੈਰੀ ਨੂੰ, ਸਕੁਏਰਲ ਨੂੰ, ਹੈ, ਅਤੇ ਕਾਟੋ ਵੀ ਕਹਿੰਦੇ ਨੇ ਉਹਨੂੰ ਪੰਜਾਬੀ 'ਚ। ਮੁਖਤਲਿਫ ਇਲਾਕਿਆਂ 'ਚ ਮੁਖਤਲਿਫ ਨਾਂ ਨੇ, ਕਿਤੇ ਗਾਲੜ ਕਹਿੰਦੇ ਨੇ, ਕਿਤੇ ਕਾਟੋ ਕਹਿੰਦੇ ਨੇ। ਪਰ ਹੁੰਦੀ ਬੜੀ ਸੋਹਣੀ ਹੈ, ਤੁਹਾਨੂੰ ਪਤਾ, ਮੈਨੂੰ ਤਾਂ ਬੜੀਆਂ ਸੋਹਣੀਆਂ ਲੱਗਦੀਆਂ ਨੇ। ਜਿਹੜੀ ਯੂਨੀਵਰਸਿਟੀ 'ਚ ਮੈਂ ਪੜ੍ਹਾਉਂਦਾ ਰਿਹਾ ਉੱਥੇ ਗਾਲੜਾਂ ਹੀ ਗਾਲੜਾਂ ਨੇ। ਅਤੇ ਅੱਛਾ, ਜਿਹੜਾ ਬੰਦਾ ਗੱਲਾਂ ਬੜੀਆਂ ਸੁਣਾਵੇ ਉਹਨੂੰ ਵੀ ਗਾਲੜ ਕਹਿ ਦਿੰਦੇ ਨੇ, ਗੱਲ ਤੋਂ ਗਾਲੜ। ਅਤੇ ਬਹਰਹਾਲ ਉਹ ਜਿਹੜੀਆਂ ਗਲਹਿਰੀਆਂ ਨੇ ਜਾਂ ਕਾਟੋ ਨੇ, ਉਹ ਉੱਥੇ ਬੜੀਆਂ ਨੇ। ਮੈਂ ਜਿਹੜੀ ਯੂਨੀਵਰਸਿਟੀ ਪੜ੍ਹਾਉਂਦਾ ਸਾਂ, ਅਤੇ ਉਹ ਹੈ ਵੀ ਬੜੀਆਂ ਬਦਮਾਸ਼ ਕਿਸਮ ਦੀਆਂ ਨੇ। ਬਦਮਾਸ਼ ਦਾ ਮਤਲਬ ਇਹ ਹੈ ਕਿ ਉਹ ਡਰਦੀਆਂ ਸ਼ਰਦੀਆਂ ਨਹੀਂ ਹੈ। ਖੈਰ, ਇਹ ਤਾਂ ਸਾਡੇ ਕਿਸੇ ਪੰਜਾਬੀਆਂ ਦੇ ਹੱਥੇ ਚੜ੍ਹਨ ਅਤੇ ਫਿਰ ਡਰਨ। ਅਸੀਂ ਤਾਂ ਐਡੇ ਮੂਰਖ ਹਾਂ ਵੀ ਅਸੀਂ ਜਾਨਵਰਾਂ 'ਤੇ ਵੀ ਜ਼ੁਲਮ ਕਰਦੇ ਹਾਂ। ਬੈਠੇ ਹੋਰ ਕੋਈ ਚਿੜੀ ਆਪਣਾ ਚੋਗਾ ਚੁਗਣ ਡਈ ਹੋਵੇ ਤਾਂ ਉਹਨੂੰ ਰੋੜਾ ਮਾਰ ਦਿੰਦੇ ਅਸੀਂ। ਮੇਰਾ ਮਤਲਬ ਅਸੀਂ, ਸਾਡੇ ਕੋਲੋਂ ਕਿਸੇ ਨੂੰ ਫਲਾਹ ਨਹੀਂ, ਨਾ ਜਾਨਵਰ 'ਤੇ ਤਰਸ ਕਰਨਾ, ਨਾ ਇਨਸਾਨ 'ਤੇ। ਸਾਡੀਆਂ ਚਿੜੀਆਂ ਵੀ ਡਰਦੀਆਂ ਲਾਗੇ ਨਹੀਂ ਆਉਂਦੀਆਂ, ਉੱਥੇ ਐਡਾ ਜ਼ੁਲਮ ਹੈ। ਖੈਰ, ਇਹ ਜਿੱਥੇ ਮੈਂ ਪੜ੍ਹਾਉਂਦਾ ਸਾਂ ਯੂਨੀਵਰਸਿਟੀ, ਅਤੇ ਉੱਥੇ ਉਹ ਜਿਹੜੀਆਂ ਗਾਲੜਾਂ ਸਨ, ਕਾਟੋ ਸਨ, ਉਹ ਤੁਹਾਡੇ ਲਾਗੇ ਫਿਰਦੀਆਂ ਸਨ। ਹੁਣ ਭੱਜਦੀਆਂ ਭੁੱਜਦੀਆਂ ਕੋਈ ਨਹੀਂ ਸੀ, ਹੁਣ ਖਤਰਾ ਹੀ ਕੋਈ ਨਹੀਂ ਸੀ ਤੁਹਾਡੇ ਕੋਲੋਂ ਵੀ ਤੁਸੀਂ ਕੀ ਕਰਨਾ। ਅਤੇ ਇਹ ਉਹ ਇੱਕ ਉਜੜਿਆਂ ਬਾਗਾਂ ਦੇ ਗਾਲੜ ਪਟਵਾਰੀ, ਇਹ ਤਾਂ ਤੁਸੀਂ ਗੱਲ ਸੁਣੀ ਸੀ। ਲੇਕਿਨ ਉਹ ਕਿਸੇ ਦਿਨ ਦੁਬਾਰਾ ਤੁਹਾਨੂੰ ਮੁਹਾਵਰਾ ਸੁਣਾਵਾਂਗੇ, ਕਿਉਂਕਿ ਬਾਗ ਹੁਣ ਉਜੜਨ ਵਾਲੇ ਨੂੰ ਥੋੜ੍ਹੀ ਦੇਰ ਤੋਂ ਬਾਅਦ। ਮੈਂ ਪਾਕਿਸਤਾਨ ਨੂੰ ਬਾਗ ਨਹੀਂ ਇੱਥੇ ਕਹਿਣ ਡਿਆ, ਮੈਂ ਜਿਹੜਾ ਇਹਨਾਂ ਦਾ ਦਾਅ ਲੱਗਾ ਉਹਨੂੰ ਬਾਗ ਕਹਿਣ ਡਿਆ। ਇਹਨਾਂ ਦਾ ਦਾਅ ਵਾਲਾ ਜਿਹੜਾ ਬਾਗ ਹੈ ਉਜੜ ਜਾਣਾ, ਅਤੇ ਜਿਹੜੇ ਗਾਲੜ ਪਟਵਾਰੀ ਨੇ ਉਹਦਾ ਫਿਰ ਦੱਸਾਂਗੇ। ਲੇਕਿਨ ਇਸ ਵੇਲੇ ਗੱਲ ਇਹ ਵੀ ਉਹ ਕੋਈ ਬੰਦਾ ਆਪਣੀ ਕੋਈ ਸ਼ੈ ਉਹਦੇ ਕੋਲ ਆਇਆ ਸੀ, ਉਹ ਦੇ ਆਇਆ ਗਾਲੜ ਨੂੰ ਵੀ ਯਾਰ ਇਹ ਸਮਝਾ ਲਈ, ਇਹਨੂੰ ਸੰਭਾਲ ਲਈ। ਕਾਟੋ ਨੂੰ ਦੇ ਆਇਆ, ਗਲਹਿਰੀ ਨੂੰ, ਮੈਂ ਆਵਾਂਗਾ ਤਾਂ ਤੇਰੇ ਕੋਲ ਲੈ ਜਾਵਾਂਗਾ, ਮੈਂ ਕਿਤੇ ਚੱਲਾਂ। ਉਹ ਬੰਦਾ ਗਿਆ, ਕੋ ਮੁੜ ਕੇ ਆਇਆ 2-4 ਮਹੀਨੇ ਬਾਅਦ, ਅਤੇ ਉਹਨੇ ਉਹ ਕਾਟੋ ਨੂੰ ਪੁੱਛਿਆ, ਗਲਹਿਰੀ ਨੂੰ, ਸਕੁਏਰਲ ਨੂੰ, ਕਿ ਬਈ ਕਿੱਥੇ ਮੇਰੀ ਉਹ ਜਿਹੜੀ ਸ਼ੈ ਤੈਨੂੰ ਦੇ ਕੇ ਗਿਆ? ਉਹਨੇ ਕਿਹਾ ਇੱਥੇ ਰੁਕ, ਮੈਂ ਲੈ ਕੇ ਆਇਆ। ਉੱਧਰ ਗਿਆ ਜਨਾਬ, ਇੱਕ ਦਰਖਤ 'ਤੇ, ਦੂਸਰੇ 'ਤੇ, ਤੀਸਰੇ 'ਤੇ, ਉੱਧਰੋਂ ਛਾਲ ਮਾਰ ਕੇ ਉੱਧਰ, ਉਹ ਦਰਖਤ ਦੇ ਉੱਤੇ, ਉੱਧਰ ਜਨਾਬ। ਉਹ ਹੁਣ ਤੁਸੀਂ ਗਾਲੜ ਬੜੀ ਤੇਜ਼ੀ ਨਾਲ ਜਿਹੜੀ ਗਲਹਿਰੀ ਉਹ ਇੱਧਰੋਂ ਉੱਧਰ ਜਾਂਦੀ ਹੈ ਨਾ, ਉਹ ਥੱਲਿਓਂ ਇੰਝ ਵੇਖੇ ਅਤੇ ਉਹਦੀ ਧੌਣ ਥੱਕ ਗਈ ਵੇਖ ਕੇ ਇੱਧਰ ਉੱਧਰ। ਖੈਰ, ਉਹ ਬੰਦਾ ਬੈਠਾ ਰਿਹਾ, ਆਈ ਆਖਰ ਦੇ ਉੱਤੇ ਗਲਹਿਰੀ ਵਾਪਸ। ਉਹ ਚੀਜ਼ ਉਹਦੇ ਕੋਲ ਕੋਈ ਨਹੀਂ ਸੀ, ਜਿਹੜੀ ਵੀ ਕੋਈ ਅੰਗੂਠੀ ਜਾਂ ਜਿਹੜੀ ਵੀ ਸ਼ਾਇਦ ਦੇ ਕੇ ਗਿਆ ਸੀ। ਉਹਨੇ ਕਿਹਾ ਵੀ ਕਿੱਥੇ ਮੇਰੀ ਅੰਗੂਠੀ ਜਿਹੜੀ ਤੈਨੂੰ ਦਿੱਤੀ ਸੀ ਮੈਂ?
ਉਹਨੇ ਕਿਹਾ ਅੰਗੂਠੀ ਨੂੰ ਛੱਡ, ਤੂੰ ਸੱਜਣਾ ਦੀਆਂ ਆਉਣੀਆਂ ਜਾਣੀਆਂ ਵੇਖ, ਤੈਨੂੰ ਮੈਂ ਆਉਣ ਜਾਣੀ ਦਾ ਮਦਦ ਦਿੱਤਾ ਕਿ ਨਹੀਂ। ਇਹੀ ਗੱਲ ਇੱਥੇ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਹੈ। ਇਹ ਜਿਹੜੀ ਕਾਟੋ ਹੈ, ਉਹ ਵੀ ਕਾਟੋ ਵਰਗੇ ਹੀ ਨੇ, ਜਿਹੜੀ ਕਾਟੋ ਹੈ ਉਹਦੀ ਆਉਣੀਆਂ ਜਾਣੀਆਂ ਵੇਖੋ ਤੁਸੀਂ। ਬਾਕੀ ਇਨਵੈਸਟਮੈਂਟ ਨੂੰ ਛੱਡੋ, ਤੇ ਇਨਵੈਸਟਮੈਂਟ ਜਨਾਬ ਕੋਈ ਨਹੀਂ, ਤੇ ਬਾਕੀ ਜਿਹੜੀ ਹੈ ਉਹ ਆਉਣ ਜਾਣ ਦੀ ਜਿਹੜੀ ਹੈ ਉਹ ਹਿਸਾਬ ਕਿਤਾਬ ਉਹਨਾਂ ਦਾ। ਅੱਛਾ ਜੀ, ਜੇਦਾ ਜੀ ਨੇ ਨਵੀਂ ਗੱਲ ਕੀਤੀ ਅੱਗੋਂ, ਉਹਨਾਂ ਦੀ ਸੁਣ ਲਓ ਕੁਇਕਲੀ। ਉਹ ਜਦੋਂ ਕੁਛ ਤਾਂ ਆਪਣਾ ਬਹੁਤਾ ਖਾ ਲੈਂਦੇ ਨੇ, ਸਿਰ ਨੂੰ ਚੜ੍ਹਦਾ, ਅੱਜ ਵੀ ਚੜ੍ਹਿਆ। ਉਹਨਾਂ ਨੇ ਕਿਹਾ ਕਿ ਸ਼ਹਿਬਾਜ਼ ਸ਼ਰੀਫ ਤੇ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਨੇ ਜੋ ਕਰਾਰ ਦਿੱਤਾ ਉਹ ਮੈਂ ਤਾਂ ਨਹੀਂ ਕਹਿਣਾ, ਅੱਗੋਂ ਤੁਸੀਂ ਆਪ ਹੀ ਹਿਸਾਬ ਲਾਉਣਾ। ਉਹ ਕਹਿੰਦੇ ਨੇ ਕਿ ਅਸ਼ਰਾਫੀਆ ਜਿਹੜੀ ਉਹਨੂੰ ਕੁਰਬਾਨੀ ਦੇਣੀ ਪਏਗੀ, ਲੇਕਿਨ ਅਸ਼ਰਾਫੀਆ ਔਰ ਇਹਨਾਂ ਦੇ ਕਰੀਬੀ ਲੋਕ ਜਿਹੜੇ ਨੇ ਉਹ ਕੁਰਬਾਨੀ ਨਹੀਂ ਦਿੰਦੇ। ਇਹ ਤੇ ਉਹੀ ਗੱਲ ਹੋਈ ਕਿ ਇੱਕ ਸੂਰ ਨੇ ਕਿਹਾ ਸਾਰੇ ਕੁਰਬਾਨੀ ਦਿਓ, ਜਦੋਂ ਆਪਣੀ ਵਾਰੀ ਆਈ ਤੇ ਉਹਨੇ ਕਿਹਾ ਮੈਂ ਤੇ ਸੂਰ ਹੈ, ਮੇਰੀ ਤੇ ਕੁਰਬਾਨੀ नहीं हो सकती। शहबाज शरीफ साहब के मुंह से इतनी मरतबा सुना है ना कि अब इशराफिया की कुर्बानी देने का वक्त आ गया। ओ भाई, इशराफिया आपके साथ बैठी हुई, पहले उनकी तो कुर्बानी ले लें। वो जो कहते हैं ना, वो एक मरतबा ऐसे हुआ कि एक वैसे तो क्रूड सा है, मैं एक सूअर था ना, तो उसने ऐलान किया भेड़ों को जाके कि जनाब अब जंगल के अंदर मजबूरी आ गई, वक्त खराब हो गया, तो आप सबको कुर्बानी देनी पड़ेगी। तो भेड़ों ने कहा कि बादशाह सलामत आप भी तो कुर्बानी दो। उसने कहा मैं तो सूअर हूँ, उसकी तो कुर्बानी नहीं होती मैं तो हराम जानवर हूँ। तो ये जो ट्रेजेडी है ना सिस्टम के अंदर, वो ये है कि जहाँ पे लीकेज है उसको नहीं बंद कर रहा कोई। ਇਹ ਹੁਣ ਸ਼ਹਿਬਾਜ਼ ਸ਼ਰੀਫ ਸਾਹਿਬ ਤੇ ਉਹਨਾਂ ਦੀ ਕਾਬੀਨਾ ਨੂੰ ਕੀ ਕਹਿਣ ਡਏ ਨੇ, ਇਹ ਜੇਦਾ ਜੀ ਜਾਣਨ। ਤੇ ਮੇਰਾ ਮਤਲਬ ਹੈ ਤੁਸੀਂ, ਕਿਉਂਕਿ ਮੈਂ ਅਗਰ ਕਵਾਂਗਾ ਤਾਂ ਫਿਰ ਬੰਦੇ ਗੁੱਸਾ ਕਰ ਜਾਣਗੇ, ਔਰ ਫਿਰ ਕਹਿਣਗੇ ਜੀ, ਜੇਦਾ ਜੀ ਨੇ ਆਪ ਵੀ ਗੁੱਸਾ ਕਰ ਜਾਣਾ ਕਿ ਜੀ ਮੈਂ ਤੇ ਗੱਲ ਕਹੀ ਨਹੀਂ ਸੀ। ਹੁਣ ਪਤਾ ਨਹੀਂ ਕਿਹਨੂੰ ਕੀ ਕਹਿਣ ਡਏ ਨੇ, ਜਾਂ ਤੇ ਕੁਛ ਤਾਂ ਬਹੁਤਾ ਖਾ ਬੈਠੇ ਨੇ, ਤੇ ਜਾਂ ਕਿਉਂਕਿ ਸੱਚ ਘੱਟ ਹੀ ਬੋਲਦੇ ਹੁੰਦੇ ਨੇ, ਅੱਜ ਇਹ ਸੱਚ ਬੋਲਣ ਡਏ ਨੇ, ਗੱਲ ਉਹਨਾਂ ਦੀ ਸੱਚੀ ਹੈ, ਲੇਕਿਨ ਇਹ ਉਹਨਾਂ ਦੇ ਮੂੰਹ 'ਚੋਂ ਇਹ ਸੱਚ ਕਿਉਂ ਨਿਕਲਣ ਡਿਆ ਤੁਸੀਂ ਜਾਣੋ ਤੇ ਜੇਦਾ ਜੀ ਜਾਣਨ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।